दर्शकों ब्रेक तो बाद ਤੁਹਾਡਾ ਸਾਵਧਾਨ ਨਿੱਘਾ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਵੱਲੋਂ ਯੂਕਰੇਨ ਤੋਂ ਬਾਅਦ ਹੁਣ ਚੀਨ ਦੇ ਖਿਲਾਫ ਵੀ ਜਿਹੜੀ ਫੌਜੀ ਮੁਹਾਜ਼ ਹੈ ਉਹ ਖੋਲ੍ਹਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਸੋ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਨੇ ਏਸ਼ੀਆ ਦੌਰੇ ਦੌਰਾਨ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਜੇ ਚੀਨ ਤਾਈਵਾਨ ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਫੌਜੀ ਤਾਕਤ ਨਾਲ ਉਸ ਨੂੰ ਡਿਫੈਂਡ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਅਮਰੀਕਾ ਦੇ ਵਿੱਚ ਬੜਾ ਜ਼ਬਰਦਸਤ ਰਿਸੈਸ਼ਨ ਆ ਰਿਹਾ ਔਰ ਬਾਈਡਨ ਨੇ ਖੁਦ ਵੀ ਇਹ ਮੰਨਿਆ ਕਿ ਵੀ ਇਹ ਇਨਐਵਿਟੇਬਲ ਨਹੀਂ ਹੈ। ਇਹਦਾ ਮਤਲਬ ਹੈ ਵੀ ਆਲਰੇਡੀ ਅਸੀਂ ਇਨਫਲੇਸ਼ਨ ਵੀ ਦੇਖ ਰਹੇ ਹਾਂ ਔਰ ਦੂਸਰਾ ਵੀ ਦੇਖ ਰਹੇ ਹਾਂ। ਔਰ ਇੱਥੋਂ ਤੱਕ ਅੱਜ ਮੈਂ BBC ਦੀ ਖਬਰ ਦੇਖ ਰਿਹਾ ਸੀ ਕਿ ਬੇਬੀ ਫੂਡ ਦੀ ਕਮੀ ਅਮਰੀਕਾ 'ਚ ਹੋਈ ਔਰ 15 ਟਨ ਬੇਬੀ ਫੂਡ ਲਿਆਉਣ ਲਈ ਯੂਰਪ ਤੋਂ ਇੱਕ ਸਪੈਸ਼ਲ ਚਾਰਟਰਡ ਵੈਪਨ ਲਿਆਂਦਾ ਕਿਉਂਕਿ ਚਾਈਨਾ ਜਿਹੜਾ ਬਹੁਤ ਸਾਰਾ ਬੰਦ ਵੀ ਪਿਆ ਜਾਂ ਸ਼ਾਇਦ ਚਾਈਨਾ ਦੀ ਆਪਣੀ ਲੌਂਗ ਟਰਮ ਨੀਤੀ ਕੀ ਹੈ ਵਿਜ਼ਾ ਵੀ ਅਮਰੀਕਾ ਵਪਾਰਕ, ਕਿਉਂਕਿ ਇੱਥੇ ਵੀ ਤੁਸੀਂ ਦੇਖੋਗੇ ਮਹਿੰਗਾਈ ਵੀ ਬੜੀ ਤੇਜ਼ੀ ਨਾਲ ਹੈ ਔਰ ਆਇਲ ਪ੍ਰਾਈਸਿਸ ਜਾਂ ਦੂਸਰੇ ਤਾਂ ਸ਼ਾਰਪ ਹਾਈ ਹੈ ਹੀ ਨੇ, ਹਰ ਚੀਜ਼ ਤੇ ਅਸਰ ਹੈ। ਔਰ ਇਸ ਸਭ ਦੇ ਚਲਦਿਆਂ ਇੱਕ ਪਾਸੇ ਤਾਂ ਅਮਰੀਕਾ ਵੱਲੋਂ ਲਗਾਤਾਰਤਾ ਨਾਲ ਵੱਡੇ ਗਿਣਤੀ ਦੇ ਵਿੱਚ $40 ਬਿਲੀਅਨ ਦਾ ਪੈਕੇਜ ਯੂਕਰੇਨ ਨੂੰ ਦਿੱਤਾ ਗਿਆ ਹੈ ਜਿਹੜਾ ਓਵਰ ਅ ਪੀਰੀਅਡ ਆਫ ਟਾਈਮ ਹੋਏਗਾ। ਲੇਕਿਨ ਪੈਸੇ ਕਿਤੋਂ ਤਾਂ ਤੁਸੀਂ ਇਕੱਲਾ ਤਾਂ ਨਹੀਂ ਹੈ ਵੀ ਡਾਲਰ ਤੁਸੀਂ ਛਾਪਦੇ ਜਾਓਗੇ। ਹਾਲਾਂਕਿ ਦੁਨੀਆ 'ਚ ਡਾਲਰ ਬਹੁਤ ਸਟਰੋਂਗ ਹੋ ਰਿਹਾ ਔਰ ਬਾਕੀ ਜਿਹੜੀਆਂ ਕਰੰਸੀਜ਼ ਨੇ ਉਹ ਲੁੜਕ ਰਹੀਆਂ ਨੇ। ਸ੍ਰੀਲੰਕਾ ਦਾ ਅਸੀਂ ਹਾਲ ਦੇਖਿਆ, ਭਾਰਤ ਦੇ ਵਿੱਚ ਵੀ ਹਾਲ ਮਾੜਾ ਹੈ। ਪਾਕਿਸਤਾਨ ਵੀ IMF ਨਾਲ ਜੇ ਡੀਲ ਉਹਨਾਂ ਦੀ ਸਿਰੇ ਨਾ ਚੜੀ ਤੇ ਕਾਫੀ ਡਿਫਿਕਲਟ ਫੇਜ਼ ਚੋਂ ਗੁਜ਼ਰਨਾ ਪਏਗਾ। ਹੁਣ ਇਸ ਸਾਰੇ ਦੇ ਔਰ ਰਸ਼ੀਅਨ ਯੂਕਰੇਨ ਰਿਲੇਸ਼ਨਸ਼ਿਪ ਦੇ ਵਿੱਚ ਤਾਂ ਉਵੇਂ ਹੀ ਚੱਲ ਰਿਹਾ। ਰਸ਼ੀਆ ਇੱਕ ਤੋਂ ਬਾਅਦ ਇੱਕ ਉਹਦੀਆਂ ਕੰਕਰਿੰਗਸ ਵੀ ਹੋ ਰਹੀਆਂ, ਭਾਵੇਂ ਯੂਕਰੇਨੀਅਨ ਰੈਜ਼ਿਸਟ ਕਰ ਰਹੇ ਨੇ ਲੇਕਿਨ ਰਸ਼ੀਆ ਨਾਨ ਸਟਾਪ ਹੈ, ਵੱਧ ਰਿਹਾ ਜਿੱਧਰ ਵੀ ਉਹਨੇ ਜਾਣਾ ਐਟ ਵਿਲ ਉਹ ਕਰ ਰਹੇ ਨੇ। ਹੁਣ ਇਸ ਸਭ ਦੇ ਚਲਦੇ ਆ ਜਦੋਂ ਤੁਹਾਡੇ ਕੋਲੋਂ ਅਜੇ ਇੱਕ ਪੁਆੜਾ ਜਿਹੜਾ ਪਾਇਆ ਉਹ ਨਜਿੱਠਿਆ ਨਹੀਂ ਗਿਆ, ਤੁਸੀਂ ਜਾ ਕੇ ਦੂਸਰੇ ਪਾਸੇ ਕੋਈ ਮੁਹਾਜ਼ ਖੋਲ੍ਹੋ ਤੇ ਉਸ ਤੋਂ ਦੋ ਹੀ ਤਰੀਕਿਆਂ ਨਾਲ ਦੇਖਿਆ ਜਾ ਸਕਦਾ ਹੈ ਵੀ ਜਾਂ ਤਾਂ ਇਹ ਇੱਕ ਐਮਟੀ ਥ੍ਰੈਟ ਹੈ ਕਿ ਭਾਈ ਐਵੇਂ ਤੁਸੀਂ ਗਿੱਦੜ ਭਭਕੀ ਹੈ, ਤੇ ਦੂਸਰਾ ਇਹ ਹੈ ਵੀ ਤੁਹਾਡਾ ਦਿਮਾਗ ਘੁੰਮਿਆ ਹੋਇਆ। ਜੇ ਅਸੀਂ ਪੁਤਿਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਵੀ ਉਹਦਾ ਦਿਮਾਗ ਘੁੰਮਿਆ ਤੇ ਇਹੋ ਹੀ ਹਾਲ ਫਿਰ ਜਾਂ ਤਾਂ ਦੁਨੀਆ ਦੀ ਤਬਾਹੀ ਦਾ ਹੀ ਅਸੀਂ ਇਹ ਰਸਤਾ ਦੇਖ ਰਹੇ ਹਾਂ ਵੀ ਇੱਕ ਪਾਸੇ ਕੋਈ ਮੰਕੀ ਪੌਕਸ ਆ ਗਿਆ, ਕੋਈ ਬਿਮਾਰੀ ਆ ਗਈ, ਇੱਧਰ ਹੈ ਅਜੇ COVID-19 ਚੋਂ ਕੰਮ ਮੁੱਕਿਆ ਨਹੀਂ ਹੈ ਔਰ ਚਾਈਨਾ ਆਲਰੇਡੀ ਦੁਬਾਰਾ ਸਫਰ ਕਰ ਰਿਹਾ ਕੋਵਿਡ ਦੇ ਚੱਲਦੇ ਆ। ਅੱਜ ਮੈਂ ਦੇਖ ਰਿਹਾ ਸੀ ਕਿ ਈਵਨ ਸਾਊਦੀ ਅਰੇਬੀਆ ਨੇ 16 ਮੁਲਕਾਂ ਨੂੰ ਦੀਆਂ ਫਲਾਈਟਸ ਬੰਦ ਕਰ ਦਿੱਤੀਆਂ ਇਨਕਲੂਡਿੰਗ ਇੰਡੀਆ। ਤੇ ਇਸ ਸਾਰੇ ਕ੍ਰਾਈਸਿਸ ਦੇ ਬਾਈਡਨ ਅੱਜ ਕੱਲ੍ਹ ਗਏ ਹੋਏ ਨੇ ਏਸ਼ੀਅਨ ਦੌਰੇ ਦੇ ਉੱਤੇ। ਜਾਪਾਨ ਮੋਦੀ ਵੀ ਆਇਆ ਫਲਾਈ ਕਰਕੇ ਔਰ ਕੁਆਡ ਨੂੰ ਵੀ ਦੰਦ ਦੇਣੇ ਚਾਹੁੰਦੇ ਨੇ। ਹੁਣ ਉੱਥੇ ਖਲੋ ਕੇ ਜਿਹੜਾ ਉਹਨਾਂ ਨੇ ਗੱਲ ਕਹੀ ਜਿਹੜੀ ਕਿ ਅਮਰੀਕਾ ਦੀ ਜਿਹੜੀ ਨਿਰਧਾਰਤ ਪਾਲਿਸੀ ਹੈ ਇਹ ਉਹਦੇ ਉਲਟ ਹੈ ਔਰ ਇਹ ਸੈਕੰਡ ਟਾਈਮ ਹੋਇਆ ਬਾਈਡਨ ਪੀਰੀਅਡ ਦੇ ਵਿੱਚ। ਕਿਉਂਕਿ ਜਦੋਂ ਅਮਰੀਕਾ ਨੇ ਮੇਨ ਸਟ੍ਰੀਮ ਚਾਈਨਾ ਦੇ ਨਾਲ ਆਪਣੇ ਡਿਪਲੋਮੈਟਿਕ ਰਿਲੇਸ਼ਨਸ ਕਾਇਮ ਕੀਤੇ, ਜ਼ਾਹਰ ਹੈ ਕਟਸੀ ਜ਼ੁਲਫਕਾਰ ਅਲੀ ਭੁੱਟੋ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ, ਤੇ ਵਨ ਚਾਈਨਾ ਪਾਲਿਸੀ ਜਿਹੜੀ ਆ ਅਮਰੀਕਾ ਨੇ ਮੰਨੀ। ਇਹਦਾ ਮਤਲਬ ਇਹ ਸੀ ਕਿ ਉਸ ਤੋਂ ਪਹਿਲਾਂ ਤੱਕ ਜਿਹਨੂੰ ਤਾਈਵਾਨ ਕਹਿੰਦੇ ਨੇ, ਅੱਜ ਕਿਸੇ ਜ਼ਮਾਨੇ 'ਚ ਫਾਰਮੂਸਾ ਕਹਿੰਦੇ ਸੀ, ਜਿੱਥੇ ਚਿਆਂਗ ਕਾਈ ਸ਼ੇਕ ਸਾਰਾ ਕਲਚਰਲ ਟ੍ਰੇਸ਼ਰ ਲੈ ਕੇ ਵੀ ਉੱਥੇ ਜਾ ਕੇ ਬੜਿਆ ਸੀ, ਉਹਨੂੰ ਹੀ ਰੈਕਗਨਾਈਜ਼ ਕਰਦੇ ਸੀ, ਉਹਨੂੰ ਹੀ UN ਦੀ ਮੈਂਬਰਸ਼ਿਪ ਦਿੱਤੀ ਹੋਈ ਸੀ ਸਿਕਿਉਰਿਟੀ ਕੌਂਸਲ ਔਰ ਉਹਨੂੰ ਹੀ ਰੈਕਗਨਾਈਜ਼। ਪਰ ਜਦੋਂ ਮੁੱਖ ਧਾਰਾ ਚਾਈਨਾ, ਮੇਨ ਸਟ੍ਰੀਮ ਚਾਈਨਾ, ਪੀਪਲਸ ਰਿਪਬਲਿਕ ਆਫ ਚਾਈਨਾ ਅੰਡਰ ਮਾਓ ਸੇ ਤੁੰਗ ਐਂਡ ਚੌ ਐਨ ਲਾਈ ਉਹਨਾਂ ਨਾਲ ਇਹਨਾਂ ਨੇ ਡੀਲ ਬਣਾਈ ਤੇ ਇਹ ਪਹਿਲੀ ਉਸ ਡਾਕੂਮੈਂਟ ਦਾ ਹਿੱਸਾ ਸੀ ਵਨ ਚਾਈਨਾ ਪਾਲਿਸੀ ਕਿ ਤਾਈਵਾਨ ਦੇ ਉੱਤੇ ਜਿਹੜਾ ਉਹ ਤੁਹਾਡੀ ਸੋਵਰਨਿਟੀ ਹੈ। ਹੁਣ ਇਹ ਸਾਰੇ ਪੀਰੀਅਡ 'ਚ ਹਾਲਾਂ ਤਾਈਵਾਨ ਆਪਣੇ ਤੌਰ 'ਤੇ ਪ੍ਰੋਗਰੈਸਿੰਗ ਵੀ, ਹਥਿਆਰ ਵੀ ਉਹਨੂੰ ਵੇਚਦੇ ਨੇ, ਇਕਨੋਮਿਕਲੀ ਵੀ ਇਹ ਵੋ। ਲੇਕਿਨ ਹੁਣ ਜਦੋਂ ਇਹ ਯੂਕਰੇਨ ਵਾਲਾ ਵਾਕਿਆ ਹੋਇਆ, ਹਾਲਾਂ ਐਕਸਪੈਕਟਡ ਤਾਂ ਇਹ ਸੀ, ਖਬਰਾਂ ਪਹਿਲਾਂ ਇਸ ਕਿਸਮ ਦੀਆਂ ਵੀ ਪਲਾਂਟ ਵੀ ਹੋ ਰਹੀਆਂ ਸੀ, ਕੁਛ ਜੈਨੂਅਨ ਵੀ ਹੋਣਗੀਆਂ ਕਿ ਚਾਈਨਾ ਜਿਹੜਾ ਉਹ ਤਾਈਵਾਨ 'ਤੇ ਅਟੈਕ ਕਰ ਸਕਦਾ ਔਰ ਦੁਨੀਆ 'ਚ ਇਹ ਖੌਫ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਬਈ ਇਹ ਜਿਸ ਕਿਸਮ ਦਾ ਟਰੰਪ ਪੀਰੀਅਡ ਤੋਂ ਐਂਟਾਈ ਚਾਈਨਾ ਲਾਈਨ ਸ਼ੁਰੂ ਹੋਈ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹੀ ਐਂਟਾਈ ਚਾਈਨਾ ਲਾਈਨ ਨੂੰ ਅੱਗੇ ਤੋਰਿਆ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਸੀ। ਇਹ ਤਾਂ ਨਹੀਂ ਹੈ ਕਿ ਵੀ ਇਹ ਡਾਇਰੈਕਟ ਟਕਰਾਅ ਵੱਲ ਜਾ ਰਿਹਾ, ਪਰ ਇੱਕਦਮ ਜਦੋਂ ਯੂਕਰੇਨ ਦਾ ਮੁੱਦਾ ਆ ਗਿਆ ਸਾਹਮਣੇ, ਇਹ ਲੱਗਾ ਵੀ ਟੈਂਪਰੇਰਲੀ ਉਸ ਖਿੱਤੇ 'ਚੋਂ, ਇੰਡੋ ਪੈਸੀਫਿਕ 'ਚੋਂ ਜਿਹੜਾ ਕਿਉਂਕਿ ਸਾਊਥ ਚਾਈਨਾ ਸੀ 'ਚ ਟਕਰਾਅ ਕੁਆਡ ਦਾ ਬਣਾਉਣਾ ਕਿ ਫੋਕਸ ਇੱਧਰ ਚਲਾ ਗਿਆ। ਹੁਣ ਜਦੋਂ ਬਾਈਡਨ ਉੱਥੇ ਗਏ ਚਾਈਨਾ 'ਚ ਖਲੋ ਕੇ ਉਹ ਕਹਿੰਦੇ ਨੇ
Joe Biden says he would be willing to use force to defend Taiwan against China, ਕਿ ਜੇ ਚੀਨ ਨੇ ਤਾਈਵਾਨ ਤੇ ਹਮਲਾ ਕੀਤਾ ਹੈ ਤੇ ਅਸੀਂ ਫੋਰਸ ਇਸਤੇਮਾਲ ਮਤਲਬ ਮਿਲਟਰੀ ਕਨਫਰੰਟੇਸ਼ਨ। ਅੱਛਾ ਹੁਣ ਜੇ ਇਧਰੋਂ ਥਰਡ ਵਰਲਡ ਵਾਰ ਦੇ ਚਾਂਸਸ ਜਿਹੜੇ ਨੇ ਉਹ ਘਟੇ ਨੇ, ਬਿਟਰਨੈਸ ਅੱਗੇ ਨਾਲੋਂ ਲੱਗਦਾ ਹੈ ਕਿਉਂਕਿ ਮੀਡੀਆ 'ਚ ਵੀ ਘੱਟ ਚਰਚਾ ਹੈ ਔਰ ਹਾਲਾਂ ਚੱਲ ਰਿਹਾ ਬਲਾਸਟ ਇੱਥੇ ਹੋ ਗਿਆ ਉੱਥੇ ਹੋ ਗਿਆ, ਪਰ ਜੇ ਇਸ ਹਾਲਾਂ ਚਾਈਨਾ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਤਾਂ ਪਤਾ ਨਹੀਂ ਹੈ, ਉਹਨਾਂ ਦਾ ਇੱਕ ਆਪਣਾ ਢੰਗ ਹੁੰਦਾ ਕਰਨ ਦਾ। ਅੱਛਾ ਲੇਕਿਨ ਜੇ ਬਾਈਡਨ ਇਹ ਧਮਕੀ ਦਿੰਦੇ ਨੇ ਤੇ ਸੱਚਮੁੱਚ ਚਾਈਨਾ ਇਸ ਕਿਸਮ ਦੀ ਹਰਕਤ ਕਰਦਾ ਹੈ ਤਾਈਵਾਨ ਨੂੰ ਐਨੈਕਸ ਕਰਨ ਦੇ ਲਈ, ਤੇ ਕੀ ਉਦੋਂ ਥਰਡ ਵਰਲਡ ਵਾਰ ਨਿਊਕਲੀਅਰ ਪਾਵਰਸ ਦਾ ਅਸੀਂ ਖੋਲ ਨਹੀਂ ਰਹੇ ਸਾਰਾ। ਹਾਲਾਂ ਇਹ ਦੂਜੀ ਵਾਰ ਬਾਈਡਨ ਵੱਲੋਂ ਸਟੇਟਮੈਂਟ ਆਈ, ਨਾਲ ਦੀ ਨਾਲ ਉਹਨੂੰ ਵਾਈਟ ਹਾਊਸ ਕਵਰ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਜੀ ਨਹੀਂ ਉਹ ਇਹਦਾ ਦੈਟ ਡਜ਼ਨਟ ਮੀਨ ਦਾ ਚੇਂਜ ਇਨ ਦਾ ਬੇਸਿਕ ਪਾਲਿਸੀ ਐਂਡ ਦਿਸ ਦੈਟ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਇਸ ਕਿਸਮ ਦੀ ਪ੍ਰੋਵੋਕੇਸ਼ਨ ਹੈ ਕਿਸੇ ਦੇ ਪਾਰਟ ਤੋਂ ਵੀ, ਚਾਈਨਾ ਨੇ ਫੌਰਨ ਕੰਡੈਮ ਕੀਤਾ ਹੈ ਔਰ ਉਹਨਾਂ ਦਾ ਇੱਕ ਆਪਣਾ ਸਟਾਈਲ ਹੁੰਦਾ, ਉਹ ਤਾਂ ਫਿਰ ਇੱਕ ਕਦਮ ਅੱਗੇ ਜਾ ਕੇ ਵੀ ਕਈ ਵਾਰੀ ਗੱਲ ਕਰਦੇ ਨੇ, ਪਰ ਇਸ ਮਾਮਲੇ 'ਚ ਉਹਨਾਂ ਨੇ ਅੰਡਰਸਟੇਟਮੈਂਟ ਰੱਖ ਕੇ ਕਿਹਾ ਕਿ ਅਮਰੀਕਾ ਜਿਹੜਾ ਹੈ ਉਹ ਆਪਣਾ ਵਾਚ ਕਰੇ ਕਿ ਵੀ ਉਹ ਕੀ ਕਹਿ ਰਿਹਾ। ਸੋ ਅਸੀਂ ਤਾਂ ਇਹੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਦੁਨੀਆ ਦੇ ਅੰਦਰ ਅਮਨ ਅਮਾਨ ਰਹੇ, ਇਹ ਨਿੱਕੀ ਨਿੱਕੀ ਖਬਰ ਵੀ ਉੱਥੇ ਤਾਂ ਪਤਾ ਨਹੀਂ ਇਹਨਾਂ ਦੀ ਆਪਣੀ ਉਹ ਜਿਹੜੀ ਆ ਉਹ ਵਾਰ ਗੇਮਸ ਖੇਡ ਰਹੇ ਹੁੰਦੇ ਨੇ, ਤੇ ਸਾਡੇ ਲਈ ਇਹ ਪਰੇਸ਼ਾਨੀ ਦਾ ਕਾਰਨ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਆ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।